अस्सलाम वालेकुम, ਕੀ ਹਾਲ ਹੈ ਪਿਆਰਿਓ। ਉਮੀਦ ਕਰਨਾ ਸਾਰੇ ਬਹੁਤ ਵਧੀਆ ਹੋਗੇ। ਪਹਿਲੇ ਤੇ ਸਭ ਪਿਆਰਿਆਂ ਨੂੰ ਰਮਜ਼ਾਨ ਦੀਆਂ ਢੇਰ ਵਧਾਈਆਂ ਤੇ ਉਹਦੇ ਨਾਲ ਨਾਲ ਇੱਕ ਗਿਲਾ ਹੈ। ਪਲੀਜ਼ ਵੀਡੀਓ ਸੁਣ ਲਿਆ ਜੀ, ਮੇਰੀ 1-2 ਮਿੰਟ ਦੀ ਹੋਏਗੀ। ਗਿਲਾ ਹੈ ਉਹਨਾਂ ਲੋਕਾਂ ਦੇ ਅੱਗੇ, ਉਹ ਰੇਹੜੀ ਵਾਲੇ ਦੇ ਅੱਗੇ, ਉਹ ਆੜਤਾਂ ਵਾਲਿਆਂ ਦੇ ਅੱਗੇ, ਉਹ ਫੜੀਆਂ ਵਾਲਿਆਂ ਦੇ ਅੱਗੇ, ਜਿਨ੍ਹਾਂ ਨੇ ਰੇਟਾਂ ਨੂੰ ਅੱਗ ਲਾਤੀ ਹੈ। ਇੱਕ ਦਿਨ ਦੇ ਵਿੱਚ ਹੀ ਉਹਨਾਂ ਨੇ ਬੇੜੇ ਗਰਕ ਕਰਤੇ ਨੇ। ਜਿਹੜੀ ਚੀਜ਼ ਕੱਲ ਤੁਹਾਨੂੰ 200 ਰੁਪਏ ਕਿਲੋ ਮਿਲਦੀ ਪਈ ਸੀ ਨਾ, ਉਹ ਅੱਜ 400 ਰੁਪਏ ਕਿਲੋ ਹੈ। ਅਸੀਂ ਮੁਸਲਮਾਨ ਆ, ਮੇਰੇ ਖਿਆਲ ਸਾਨੂੰ, ਅਸੀਂ ਇਨਸਾਨ ਵੀ ਕੋਈ ਨਹੀਂ। ਮੁਸਲਮਾਨ ਹੋਣਾ ਤੇ ਬਹੁਤ ਵੱਡੀ ਗੱਲ ਹੈ। ਅਸੀਂ ਇਨਸਾਨ ਬਣ ਜਾਈਏ ਨਾ, ਉਹ ਵੀ ਬਹੁਤ ਵੱਡੀ ਗੱਲ ਹੈ। ਇਨਸਾਨ ਵੀ ਨਹੀਂ ਬਣਦੇ ਅਸੀਂ। ਤੇ ਉਹ ਛੋਟੇ ਹੁੰਦੇ ਕਹਿੰਦੇ ਸੀ ਨਾ ਵੀ ਉਹ ਇਨਸਾਨ ਬਣ, ਉਹ ਅੱਜ ਪਤਾ ਲੱਗਿਆ ਵੀ ਇਨਸਾਨ ਬਣਨਾ ਜਿਹੜਾ ਹੈ ਉਹ ਕਿੰਨਾ ਔਖਾ ਕੰਮ ਹੈ। ਇਨਸਾਨ ਬਣਨ ਦਾ ਮਤਲਬ ਹੈ ਕਿ ਤੁਸੀਂ ਦੂਜਿਆਂ ਦਾ ਖਿਆਲ ਰੱਖਣਾ ਹੈ, ਉਹਨਾਂ ਦੀਆਂ ਲੋੜਾਂ ਥੋੜ੍ਹਾ ਦਾ ਖਿਆਲ ਰੱਖਣਾ ਹੈ। ਤੇ ਸਾਡੇ ਕਾਰ ਵਿਹਾਰ ਇੰਝ ਦੇ ਹੋ ਗਏ ਨੇ ਕਿ ਸਾਨੂੰ ਸਿਰਫ ਆਪਣੇ ਢਿੱਡ ਦੀ ਪੈ ਗਈ ਹੈ। ਇੰਝ ਹੈ ਕਿ ਜਿਵੇਂ ਕਿਆਮਤ ਆ ਗਈ ਹੈ। ਨਫਸਾ ਨਫਸੀ ਵਾਲਾ ਮਾਮਲਾ ਹੋਇਆ ਪਿਆ। ਕੋਈ ਕਿਸੇ ਬੰਦੇ ਨੂੰ ਕੋਈ ਚੜੀ ਲੱਥੀ ਦੀ ਨਹੀਂ, ਕੋਈ ਕਿਸੇ ਦਾ ਖਿਆਲ ਨਹੀਂ ਵੀ ਕੀ ਕਰੇਗਾ ਫਲਾਂ ਬੰਦਾ। 1000 ਰੁਪਇਆ ਜਿਹੜੇ ਬੰਦੇ ਦੀ ਮਜ਼ਦੂਰੀ ਹੈ ਪਰ ਡੇ, ਉਹ ਬੰਦਾ ਘਰ ਦਾ ਗੁਜ਼ਾਰਾ ਕਿਵੇਂ ਕਰਦਾ ਹੈਗਾ। ਤੁਸੀਂ ਕੀ ਸਮਝਦੇ ਹੋ ਕਿ ਜਿਹਦੇ ਕੋਈ 4-5 ਬੱਚੇ ਨੇ, ਉਹ ਰੋਜ਼ਾ ਰੱਖਦੇ ਨੇ, ਉਹ ਆਪਣੇ ਘਰਦਿਆਂ ਵਾਸਤੇ ਕੋਈ ਫਰੂਟ ਲੈ ਕੇ ਜਾ ਸਕਦਾ ਹੈ? ਉਹਦੇ ਤੇ ਵਿਚਾਰੇ ਦੀ ਰੋਟੀ ਪੂਰੀ ਨਹੀਂ ਹੋਣੀ, ਉਹ ਕਿਵੇਂ ਫਰੂਟ ਲੈ ਕੇ ਜਾਵੇ? ਤੇ ਜੇ ਕਿਸੇ ਕੋਲ ਕੋਈ ਰੇਟ ਦਾ ਕਹਿੰਦੇ ਕਿ ਭਾਈ ਇਹਦਾ ਰੇਟ ਤੂੰ ਜ਼ਿਆਦਾ ਲਾ ਰਿਹਾ, ਤੇ ਇਹ ਜਾਲੀ ਜੀ ਪਰਚੀ ਏਡੀ ਵੱਡੀ ਫੜਾ ਦਿੰਦਾ ਕਿ ਆਹ ਦੇਖੋ ਜੀ, ਆਹ ਰੇਟ ਲਿਸਟ ਹੈ, ਆਹ ਜਨਾਬ ਬਲਦੀਆ ਦੇ ਵੱਲੋਂ, ਮਿਊਨਿਸਪਲ ਕਮੇਟੀ ਦੇ ਵੱਲੋਂ ਸਾਨੂੰ ਦਿੱਤੀ ਗਈ ਹੈ, ਅੱਜ ਦੀ ਰੇਟ ਹੈ, ਉੱਥੇ ਤਾਰੀਖ ਵੀ ਪਈ ਹੈ। ਤੇ ਉੱਥੇ ਬੰਦਾ ਕੀ ਕਰੇ? ਇੱਥੇ ਹੁਣ ਸਾਡੇ ਵਜ਼ੀਰ ਆਲਾ ਜਾਂ ਜਿਹੜੀ ਸਾਡੀ ਮੈਨੇਜਮੈਂਟ ਹੈ ਇਸ ਮੁਲਕ ਨੂੰ ਚਲਾ ਰਹੀ ਹੈ, ਉਹਦੇ ਇੱਕ ਮੇਰੀ ਰਿਕੁਐਸਟ ਹੈ ਕਿ ਕਮ ਸੇ ਕਮ ਕੋਈ ਮੋਨੀਟਰਿੰਗ ਟੀਮਾਂ ਹੋਣ, ਉਹ ਆਣ ਕੇ ਚੈੱਕ ਕਰਨ, ਇਹਨਾਂ ਦੀ ਇਨਸਪੈਕਸ਼ਨ ਹੋਵੇ ਵੀ ਭਈ ਤੁਸੀਂ ਇਹ ਕਿਉਂ ਰੇਟ ਲਾਏ ਨੇ ਇੰਨੇ, ਆ ਕਿਵੇਂ ਹੋ ਸਕਦਾ ਹੈ? ਇਹ ਅਕਲ ਤਸਲੀਮ ਹੀ ਨਹੀਂ ਕਰ ਸਕਦੀ ਕਿ ਇੱਕ ਚੀਜ਼ ਦਾ ਰੇਟ ਕੱਲ ਜਿਹੜਾ ਹੈ ਉਹ 200 ਰੁਪਏ ਹੈ ਪਰ ਕੇਜੀ, ਤੇ ਜਦੋਂ ਰਮਜ਼ਾਨ ਦਾ ਚੰਦ ਨਜ਼ਰ ਆ ਗਿਆ ਤੇ ਅੱਜ ਜਦੋਂ ਬਾਜ਼ਾਰ ਲੈਣ ਵਾਸਤੇ ਗਏ ਆ, ਉਹੀ ਚੀਜ਼ 400 ਰੁਪਏ ਕਿਲੋ ਹੈ। ਅਫੋਰਡ ਕਰਨੀਆਂ ਚੀਜ਼ਾਂ ਮੁਸ਼ਕਿਲ ਹੋ ਗਈਆਂ ਨੇ। ਲੋਕਾਂ ਦੇ ਘਰ ਜਿਵੇਂ ਢਾਏ ਨੇ ਨਾ, ਮੈਂ ਰਿਕੁਐਸਟ ਕਰਨਾ ਕਿ ਜਿਹੜੇ ਬਚ ਕੇ ਨੇ ਨਾ ਗਰੀਬਾਂ ਦੇ ਘਰ, ਉਹ ਖੁਦਕੁਸ਼ੀਆਂ ਨਾ ਕਰ ਲੈਣ। ਜੇ ਉਹਨਾਂ ਦੇ ਸਰਬਰਾਹਾਂ ਨੇ ਖੁਦਕੁਸ਼ੀਆਂ ਕਰ ਲਈਆਂ ਨਾ, ਯਕੀਨ ਕਰੋ ਕਿ ਅਸੀਂ ਮਰਨਾ ਵੀ ਹੈ, ਅਸੀਂ ਰੱਬ ਦੇ ਰੂਬਰੂ ਪੇਸ਼ ਹੋਣਾ ਹੈ, ਅਸੀਂ ਰੱਬ ਨੂੰ ਕੀ ਮੂੰਹ ਵਿਖਾਵਾਂਗੇ? ਆਪਣੀ ਮੋਨੀਟਰਿੰਗ ਟੀਮਾਂ ਬਹੁਤ ਅੱਛੀਆਂ ਕਰ ਲਓ, ਆਪਣਾ ਸਾਰੇ ਮਾਮਲਾ, ਤਾਂ ਕਿ ਲੋਕ ਆਮ ਬੰਦੇ ਦੀ ਪਹੁੰਚ ਤੱਕ ਹਰ ਚੀਜ਼ ਹੋਣੀ ਚਾਹੀਦੀ ਹੈ। ਆਟਾ ਬਹੁਤ ਚੰਗੀ ਗੱਲ ਹੈ, ਸਸਤਾ ਕਰਤਾ, ਰੋਟੀ ਸਸਤੀ ਹੈ, 15 ਰੁਪਏ ਦੀ ਹੋ ਗਈ, ਮੰਨ ਲਿਆ, ਇਸ ਗੱਲ ਨੂੰ ਅਸੀਂ ਸਲੂਟ ਕਰਦੇ ਹਾਂ। ਲੇਕਿਨ ਜਿਹੜੇ ਬੰਦੇ ਨੇ ਰੋਜ਼ਾ ਰੱਖਿਆ ਹੈ,